ਪੰਜਾਬੀ ਰੰਗ ਵੇਖਣ ਵਾਲੇ ਸਾਡੇ तमाम ਪੰਜਾਬੀ ਭਰਾ ਦੇਸੀ ਭਰਾ ਜਿੱਥੇ ਜਿੱਥੇ ਵਸਦੇ ਆ ਸਾਨੂੰ ਵੇਖ ਰਹੇ ਆ, ਸਾਡੇ ਵੱਲੋਂ ਉਹਨਾਂ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਜੀ ਤੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਅਸੀਂ ਇੱਥੇ ਆਪਣੇ ਚੈਨਲ ਦੇ ਰਾਹੀਂ ਗੱਲ ਕਰਦੇ ਰਹਿੰਦੇ ਆ ਪੰਜਾਬੀ ਜ਼ੁਬਾਨ ਦੀ ਕਿ ਲਹਿੰਦੇ ਪੰਜਾਬ 'ਚ ਕਿੱਦਾਂ ਪੰਜਾਬੀ ਜਿਹੜੀ ਜ਼ੁਬਾਨ ਆ ਉਹ ਮਰਨ ਦਈ ਆ। ਅਸੀਂ ਉਹਦੇ ਮੁਖਤਲਿਫ ਪਹਿਲੂਆਂ 'ਤੇ ਗੱਲ ਕਰਦੇ ਹਾਂ ਕਿ ਕਿਵੇਂ ਕੋਈ 4 ਜਮਾਤਾਂ ਪੜ੍ਹ ਜਾਂਦਾ, ਉਹਦੀ ਕੋਸ਼ਿਸ਼ ਇਹ ਹੁੰਦੀ ਕਿ ਉਹਦੇ ਬਾਲ ਬੱਚੇ ਜਿਹੜੇ ਆ ਉਹ ਉਰਦੂ ਬੋਲਣ, ਉਹ ਇੰਗਲਿਸ਼ ਬੋਲਣ। ਕਿਉਂ ਸਾਡੀ ਜਿਹੜੀ ਮਾਦਰੀ ਜ਼ੁਬਾਨ ਆ ਉਹ ਦਿਨ ਬ ਦਿਨ ਖਾਤਮੇ ਵੱਲ ਜਾ ਰਹੀ ਆ, ख़त्म ਹੋ ਰਹੀ ਆ। ਅਤੇ ਪ੍ਰੋਪਰ ਜਿਹੜਾ ਸਾਡਾ ਪੂਰਾ ਵਿਰਸਾ ਸੀਗਾ, ਪੰਜਾਬ ਦਾ ਓਵਰਆਲ ਕਲਚਰ ਸੀਗਾ, ਉਹ ਸਾਰਾ ਕਿਵੇਂ ਹੌਲੀ ਹੌਲੀ ਖ਼ਤਮ ਹੋ ਰਿਹਾ ਵਾ। ਇਸ ਚੈਨਲ 'ਤੇ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਡਿਸਕਸ ਕਰੀਦਾ ਵਾ ਕਿ ਉਹ ਕੀ ਵਜੂਹਾਤ ਆ ਅਤੇ ਕਿਉਂ ਅਸੀਂ ਪਿੱਛੇ ਜਾ ਰਹੇ ਹਾਂ। ਪੰਜਾਬ ਸਾਡਾ ਜਿਹੜਾ ਵਾ ਦਿਨ ਬ ਦਿਨ ਪਿੱਛੇ ਜਾ ਰਿਹਾ ਵਾ। ਅੱਜ ਅਸੀਂ ਗੱਲ ਕਰਾਂਗੇ ਕੁਛ ਉਹਨਾਂ ਚੀਜ਼ਾਂ ਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਡੇਲੀ ਬੇਸਿਸ 'ਤੇ ਯੂਜ਼ ਹੁੰਦੀਆਂ ਨੇ, ਲੇਕਿਨ ਅਸੀਂ ਉਹਨਾਂ ਲਫ਼ਜ਼ਾਂ ਨੂੰ ਵੀ ਚੇਂਜ ਕਰਕੇ ਅੰਗਰੇਜ਼ੀ ਦੇ ਲਫ਼ਜ਼ ਅਪਣਾ ਲਏ ਆ, ਜਿੱਦਾਂ ਕਿ ਮਹੀਨੇ ਆ। ਬਿਲਕੁਲ ਪੰਜਾਬੀ ਮਹੀਨਿਆਂ ਦੇ ਜਿਹੜੇ ਨਾਮ ਆ ਸਾਡੇ ਬਾਲਾਂ ਨੂੰ, ਬੱਚਿਆਂ ਨੂੰ ਕਿਸੇ ਨੂੰ ਪੁੱਛ ਕੇ ਵੇਖ ਲਓ, ਨਹੀਂ ਪਤਾ। ਉਹਨਾਂ ਨੂੰ ਬਸ ਇਹੀ ਪਤਾ ਕਿ ਜਨਵਰੀ ਤੇ ਫਰਵਰੀ ਤੇ ਮਾਰਚ। ਕਿਸੇ ਨੂੰ ਨਹੀਂ ਪਤਾ ਕਿ ਪੰਜਾਬੀ ਜ਼ੁਬਾਨ 'ਚ ਇਹਨਾਂ ਮਹੀਨਿਆਂ ਦੇ ਕੀ ਨਾਮ ਆ। ਤੁਸੀਂ ਕੀ ਕਹਿੰਦੇ ਹੋ ਕਿ ਤੁਹਾਨੂੰ ਇਲਮ ਆ ਇਸ ਚੀਜ਼ ਦੇ ਬਾਰੇ ਕਿ ਜਿਹੜਾ ਪੰਜਾਬ ਨੂੰ ਇਹ ਘਾਟਾ ਵਾ ਜ਼ੁਬਾਨ ਦਾ, ਅਤੇ ਜਿਹੜੇ ਡੇਲੀ ਬੇਸਿਸ 'ਤੇ ਯੂਜ਼ ਹੋਣ ਵਾਲੇ ਲਫ਼ਜ਼ ਆ ਉਹ ਵੀ ਲੋਕਾਂ ਨੂੰ ਨਹੀਂ ਪਤਾ। ਇਸ ਤੋਂ ਵੱਡੀ ਹੋਰ ਕੀ ਨਾਕਾਮੀ ਹੋਊਗੀ ਸਾਡੀ। ਬਿਲਕੁਲ ਇਸੇ ਤਰ੍ਹਾਂ ਜੀ, ਅਸਲ ਜਿੱਦਾਂ ਜਿੱਦਾਂ ਜ਼ੁਬਾਨ ਪਿੱਛੇ ਆਈ ਨਾ, ਉਹਦਾ ਨੁਕਸਾਨ ਹਰ ਸਤ੍ਹਾ ਦੇ ਵਿੱਚ ਹੋਇਆ, ਹਰ ਪਹਿਲੂ ਦੇ ਵਿੱਚ ਹੋਇਆ, ਹਰ ਸ਼ੋਬੇ ਦੇ ਵਿੱਚ ਹੋਇਆ। ਅਤੇ ਬਾਕੀ ਇਸੇ ਤਰ੍ਹਾਂ ਜਿੱਦਾਂ ਆਪਣਾ ਚੰਦ ਦੇ ਜਿਹੜੀ ਤਾਰੀਖ ਹੈ ਉਹਦੇ ਨਾਲ ਆਪਣਾ ਮਹੀਨੇ ਚੱਲਦੇ ਨੇ, ਉਹਨਾਂ ਦੇ ਅਲੱਗਾ ਨਾਂ ਨੇ। ਜਿੱਦਾਂ ਅੰਗਰੇਜ਼ੀ ਆ ਫਰਵਰੀ ਮਾਰਚ, ਇਹਦੇ ਅਲੱਗਾ ਨਾਮ ਆ। ਇਸੇ ਤਰ੍ਹਾਂ ਪੰਜਾਬੀ ਮਹੀਨਾ ਜਿਹੜਾ ਉਹਨਾਂ ਦਾ ਅਲੱਗ ਆਪਣਾ ਇੱਕ ਸਿਲਸਿਲਾ ਵਾ, 12 ਮਹੀਨਿਆਂ 'ਤੇ ਇਹ ਵੀ ਸਾਲ ਮੁਹੀਤ ਹੁੰਦਾ ਵਾ। ਬਿਲਕੁਲ। ਅਤੇ ਇਸੇ ਤਰ੍ਹਾਂ ਜਿਵੇਂ ਹੁਣ ਜਨਾਬ ਆਪਾਂ ਜਿੱਦਾਂ ਅੱਜ ਦੀ ਤਰੀਕ ਦੇ ਵਿੱਚ ਵੀਡੀਓ ਬਣਾ ਰਹੇ ਹਾਂ, ਅਤੇ ਅਗਸਤ ਦੀ ਕੋਈ 11-12 ਤਰੀਕ ਹੈ ਅੱਜ ਗਾਲਬਨ। ਅਤੇ ਇਸੇ ਤਰ੍ਹਾਂ ਜੀ 16 ਅਗਸਤ ਤੋਂ ਭਾਦੋਂ ਦਾ ਮਹੀਨਾ ਸ਼ੁਰੂ ਹੋ ਜਾਂਦਾ ਜੀ। ਉਹਦੇ ਵਿੱਚ ਸਾਵਣ ਭਾਦੋਂ ਵੈਸੇ ਵੀ ਜਿਹੜੇ ਨੇ 2 ਮਹੀਨੇ ਬਾਰਿਸ਼ਾਂ ਦੇ ਹਵਾਲੇ ਨਾਲ ਜਿਹੜਾ ਇਹਨਾਂ ਨੂੰ ਦੇਖਿਆ ਜਾਂਦਾ ਵਾ ਪੰਜਾਬ ਦੀ ਜ਼ਮੀਨ 'ਤੇ। ਇਸ ਲਈ ਕਹਿੰਦੇ ਨੇ ਕਿ ਜਦੋਂ ਬਾਰਿਸ਼ਾਂ ਹੁੰਦੀਆਂ ਇਹਨਾਂ 2 ਮਹੀਨਿਆਂ ਦੇ ਵਿੱਚ, ਅਤੇ ਜਿਹੜਾ ਜ਼ੇਰੇ ਜ਼ਮੀਨ ਪਾਣੀ ਹੁੰਦਾ ਵਾ ਉਹਦੀ ਕਮੀ ਪੂਰੀ ਹੋ ਜਾਂਦੀ ਆ। ਸ਼ਹਿਦ ਵਾਕੂ ਇਹ ਜਿਹੜਾ ਵਾ ਇਸ ਧਰਤੀ ਨੂੰ ਇਹ ਪਾਣੀ ਲੱਗਦਾ ਵੇ। ਅਗਰ ਅੱਛੀਆਂ ਬਾਰਿਸ਼ਾਂ ਹੋ ਜਾਣ ਅਤੇ ਇਹ ਜਿਹੜੇ ਕਿਸਾਨ ਹੈ ਉਹਨਾਂ ਦੀ ਖੇਤੀ ਵਾਸਤੇ ਵੀ ਚੰਗੀ ਚੀਜ਼ ਆ, ਅਤੇ ਉਹਨਾਂ ਦੇ ਜਾਨਵਰਾਂ ਵਾਸਤੇ ਵੀ ਚੰਗੀ ਚੀਜ਼ ਆ। ਬਿਲਕੁਲ। ਅਤੇ ਭਾਦੋਂ ਦਾ ਮਹੀਨਾ ਜਿਹੜਾ ਹੁਣ ਚੜ੍ਹਨ ਵਾਲਾ ਹੈ 1-2 ਦਿਨ ਬਾਅਦ, ਅਤੇ ਉਹਦਾ ਦੁਰਾਨੀਆ ਹੁੰਦਾ ਵਾ 15 ਸਤੰਬਰ ਤੱਕ। 31 ਦਿਨ ਹੁੰਦੇ ਆ ਭਾਦੋਂ ਦੇ ਵਿੱਚ। ਅਤੇ ਬਾਬਾ ਗੁਰੂ ਨਾਨਕ ਉਹਨਾਂ ਦੀ ਤਾਰੀਖ ਪੈਦਾਇਸ਼ ਤੋਂ ਲੈ ਕੇ 1469 ਤੋਂ ਹੁਣ ਤੱਕ ਜਿਹੜਾ ਵਾ ਇਹ ਮਹੀਨਿਆਂ ਨੂੰ ਖਾਸ ਤਰਤੀਬ ਨਾਲ ਦੇਖਿਆ ਜਾਂਦਾ ਵਾ। ਇਸੇ ਤਰ੍ਹਾਂ ਅੱਗੇ ਜਨਾਬ ਅੱਸੂ ਕੱਤਾ ਆਏਗਾ, ਉੱਥੇ ਜਾ ਕੇ ਮੌਸਮ ਭਾਦੋਂ ਜਿਹੜਾ ਬੇਸਿਕਲੀ ਇਹਦੇ ਬਾਰੇ ਇੱਕ ਹਕਾਇਤ ਇਹ ਵੀ ਮਸ਼ਹੂਰ ਆ ਕਿ ਇਹ ਜਿਹੜੇ 12 ਮਹੀਨੇ ਨੇ ਨਾ, ਸਾਰੇ ਜਿਹੜੇ 11 ਮਹੀਨੇ ਭਾਦੋਂ ਤੋਂ ਇਲਾਵਾ ਇਹਨਾਂ ਦੇ ਨਾਂ ਜਿਹੜੇ ਨੇ ਉਹ ਮੁਜ਼ੱਕਰ ਵਿੱਚ ਨੇ, ਅਤੇ ਇੱਕ ਭਾਦੋਂ ਆ ਉਹ ਮੁਅੰਨਸ ਵਿੱਚ ਆ। ਇਸ ਲਈ ਇੱਕ ਹਕਾਇਤ ਇਹ ਵੀ ਮਸ਼ਹੂਰ ਆ ਕਿ ਇਹ 11 ਭਾਈ ਸੀਗੇ ਅਤੇ ਉਹਨਾਂ ਦੀ ਇੱਕ ਭੈਣ ਸੀ, ਅਤੇ ਉਸ ਹਿਸਾਬ ਨਾਲ ਇਹਨਾਂ ਮਹੀਨਿਆਂ ਦੇ ਨਾਂ ਰੱਖੇ ਗਏ। ਇਸੇ ਹਿਸਾਬ ਨਾਲ ਬਾਬਾ ਗੁਰੂ ਨਾਨਕ ਆਪਣੀ ਕਿਤਾਬ ਦੇ ਵਿੱਚ ਵੀ ਲਿਖਦੇ ਨੇ ਕਿ ਇਹ ਭੈਣ ਬਹੁਤ ਲਾਡਲੀ ਹੈ 11 ਭਰਾਵਾਂ ਦੀ, ਇਹ ਨੱਕ ਚੜੀ ਆ, ਇਹ ਨਖਰੇ ਵਾਲੀ ਆ, ਕਿਉਂਕਿ ਇਹਦੇ ਵਿੱਚ ਅਗਰ ਬਾਰਿਸ਼ਾਂ ਆ ਜਾਣ ਤਾਂ ਸਾਰੀ ਖੇਤੀ ਸਰਸਬਜ਼ ਹੋ ਜਾਂਦੀ ਆ, ਜਾਨਵਰਾਂ 'ਤੇ ਵੀ ਰੁੱਤ ਆ ਜਾਂਦੀ ਆ, ਅਤੇ ਖੇਤੀ 'ਤੇ ਵੀ ਰੁੱਤ ਆ ਜਾਂਦੀ। ਅਤੇ ਜੇ ਭਾਦੋਂ ਰੁੱਸ ਜਾਵੇ ਤਾਂ ਇਹਦੇ ਵਿੱਚ ਹਬਸ ਇੰਨਾ ਕੁ ਹੁੰਦਾ ਵਾ ਕਿ ਉਹ ਤੁਹਾਡੀ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਵਾ। ਬੁਨਿਆਦੀ ਤੌਰ 'ਤੇ ਭਾਦੋਂ ਦਾ ਮਹੀਨਾ ਜਿਹੜਾ ਵਾ ਉਹਨੂੰ ਤੁਸੀਂ ਇੱਕ ਸਟੇਸ਼ਨ ਕਹਿ ਸਕਦੇ ਆ, ਇੱਕ ਮੁਸਾਫਰਖਾਨਾ ਕਹਿ ਸਕਦੇ ਆ, ਜਿੱਥੇ ਆ ਕੇ ਮੌਸਮ ਰੁਕਦਾ ਹੈ ਗਰਮੀ ਦਾ, ਅਤੇ ਅੱਗੋਂ ਜਦੋਂ ਮੁਸਾਫਰਖਾਨੇ ਤੋਂ ਨਿਕਲ ਕੇ ਅਗਲਾ ਤੁਸੀਂ ਸਫ਼ਰ ਸ਼ੁਰੂ ਕਰਨਾ ਵਾ, ਅਤੇ ਉਹ ਸਰਦੀ ਵੱਲ ਇੱਕ ਦਿਨ ਕਦਮ ਤੁਸੀਂ ਚੱਕੋਗੇ ਅਤੇ ਉਹ ਇੱਕ ਦਿਨ ਤੁਹਾਡਾ ਸਰਦੀ ਦੇ ਕਰੀਬ ਹੁੰਦਾ ਜਾਏਗਾ। ਬਿਲਕੁਲ ਜੀ। ਇਸੇ ਤਰ੍ਹਾਂ ਗੱਲ ਕਰਨ ਦਾ ਮਕਸਦ ਕੀ ਆ, ਤੁਹਾਨੂੰ ਇਹ ਗੱਲਾਂ ਸਾਰੀਆਂ ਸੁਣਾਉਣ ਦਾ ਮਕਸਦ ਇੱਕ ਆ ਕਿ ਇਹ ਜਿਹੜੇ ਮਹੀਨਿਆਂ ਦੇ ਨਾਮ ਆ ਇਹ ਰੈਗੂਲਰਲੀ ਹਰ ਰੋਜ਼ ਇਸਤੇਮਾਲ ਹੁੰਦੇ ਨੇ। ਯਾਨੀ ਕਿ ਪੁੱਛ ਲੈਂਦਾ ਕਿ ਕਿਹੜਾ ਮਹੀਨਾ ਚੱਲ ਰਿਹਾ ਵਾ, ਅਸੀਂ ਆਪਣੇ ਜਿਹੜੇ ਪੰਜਾਬੀ ਜ਼ੁਬਾਨ ਦੇ ਲਫ਼ਜ਼ ਆ ਕਿ ਪੰਜਾਬੀ 'ਚ ਉਸ ਮਹੀਨੇ ਦਾ ਕੀ ਨਾਮ ਆ, ਅਸੀਂ ਉਹ ਛੱਡ ਕੇ ਜਿਹੜੇ ਅੰਗਰੇਜ਼ੀ ਦੇ ਨਾਮ ਆ ਅਸੀਂ ਉਹ ਇਸਤੇਮਾਲ ਕਰਦੇ ਹਾਂ। ਇਹ ਵੀ ਇੱਕ ਜ਼ੁਬਾਨ ਨੂੰ ਬੜਾ ਵੱਡਾ ਘਾਟਾ ਵਾ ਕਿ ਤੁਸੀਂ ਐਡੀ ਵੱਡੀ ਸ਼ੈ ਛੱਡ ਰਹੇ ਆ ਕਿ ਜਿਹੜੀ ਤੁਹਾਡੀ ਡੇਲੀ ਬੇਸਿਸ 'ਤੇ ਯੂਜ਼ ਹੁੰਦੀ ਆ, ਅਤੇ ਤੁਹਾਨੂੰ ਉਸ ਚੀਜ਼ ਦਾ ਬਿਲਕੁਲ ਇਲਮ ਨਹੀਂ ਹੈਗਾ। ਭਾਅ ਜੀ ਇਸ ਤੋਂ ਇਲਾਵਾ ਤੁਸੀਂ ਅੱਜ ਕਿਹੜੇ ਮੌਜੂ 'ਤੇ ਹੋਰ ਗੱਲ ਕਰਨਾ ਚਾਹੋਗੇ? ਪਹਿਲਾਂ ਜੀ ਇਹੀ ਮੌਜੂ ਜਿਹੜਾ ਮੈਨੂੰ ਨਾ ਛੋਟਾ ਜਿਹਾ ਇੱਥੇ ਲਤੀਫਾ ਵੀ ਇੱਕ ਯਾਦ ਆ ਗਿਆ। ਮੈਂ ਕਿਹਾ ਚਲੋ ਸਾਰੇ ਜਿਹੜੇ ਸਾਡੇ ਨਾਲ ਸੁਣਨ ਵਾਲੇ ਨੇ, ਮੁਹੱਬਤ ਕਰਨ ਵਾਲੇ ਨੇ,
ਉਹਨਾਂ ਦੀ ਖਿਦਮਤ ਦੇ ਵਿੱਚ ਇੱਕ ਲਤੀਫਾ ਵੀ ਮੈਂ ਪੇਸ਼ ਕਰਦਾ ਕਿ ਹੁਣ ਤਾਂ ਮੋਬਾਈਲ ਦਾ ਦੌਰ ਆ ਤੇ ਇਦਾਂ ਮੈਂ ਹੁਣ ਇਹਨੂੰ ਔਨ ਕੀਤਾ ਤੇ ਮੈਨੂੰ ਪਤਾ ਲੱਗ ਗਿਆ ਜੀ ਅਗਸਤ ਦੀ ਅੱਜ 12 ਤਰੀਕ ਆ ਤੇ 16 ਤਰੀਕ ਤੋਂ ਇਧਰੋਂ ਸਾਵਣ ਮੁੱਕੇਗਾ ਤੇ ਭਾਦੋਂ ਚੜ੍ਹ ਪੈਗਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਨਾ ਇੱਕ ਬਜ਼ੁਰਗ ਸੀਗਾ ਤੇ ਉਹਨੇ ਆਪਦੇ ਜਿੰਮੇ ਇਹ ਡਿਊਟੀ ਲਈ ਸੀਗੀ ਵੀ ਬਾਕੀ ਜਿੱਦਾਂ ਪਿੰਡਾਂ ਥਾਵਾਂ ਵਾਲੇ ਲੋਕ ਇੱਕ ਦੂਸਰੇ ਨੂੰ ਵੰਗਾਰਾਂ ਦਿੰਦੇ ਸੀ, ਉਹ ਕੰਮ ਵੰਡੇ ਹੁੰਦੇ ਸੀ ਉਹਨਾਂ ਨੇ, ਤੇ ਉਹਨੇ ਜਿਹੜਾ ਨਾ ਉਹਨੇ ਡਿਊਟੀ ਲਈ ਸੀ ਵੀ ਤਰੀਕ ਉਹਨੇ ਗਿਣਨੀ ਹੁੰਦੀ ਸੀ ਵੀ ਅੱਜ 1 ਹੋ ਗਈ ਤੇ 2 ਹੋ ਗਈ। ਤੇ ਉਹ ਇਦਾਂ ਹੀ ਇੱਕ ਉਹਨੇ ਡੱਬਾ ਜਿਹਾ ਰੱਖਿਆ ਸੀ ਤੇ ਉਹਦੇ ਵਿੱਚ ਬੱਕਰੀ ਦੀ ਮਹਿੰਗਣ ਇੱਕ ਚੁੱਕ ਕੇ ਪਾ ਦਿੰਦਾ ਸੀ ਵੀ 1 ਤਰੀਕ ਹੋ ਗਈ, ਜਦੋਂ 2 ਹੋਣੀ ਤੇ ਉੱਥੇ 2 ਕਰ ਦੇਣੀ ਹੈ, ਜਦੋਂ 3 ਤੇ 3। ਉਹ ਇੱਕ ਮਾਈ ਸੀਗੀ ਵਿਚਾਰੀ ਜ਼ਈਫ, ਤੇ ਉਹਨੇ ਆ ਕੇ ਪੁੱਛਿਆ ਵੀ ਅੱਜ ਤਰੀਕ ਕਿੰਨੀ ਆ। ਉਹਦਾ ਕਿਸੇ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਤੇ ਉਹਨੇ ਪੈਸੇ ਉਸ ਤਰੀਕ ਨੂੰ ਉਹਨਾਂ ਤੋਂ ਲੈਣੇ ਸੀ। ਤੇ ਉਹ ਜਿਹੜਾ ਨਾ ਉਹ ਡੱਬਾ ਜਿਹਦੇ ਵਿੱਚ ਉਹ ਮੇਂਗਣਾ ਰੱਖਦਾ ਸੀ ਬੰਦਾ, ਉਹਦੇ ਵਿੱਚ ਕਿਤੇ ਬੱਕਰੀ ਆ ਕੇ ਮੇਂਗਣਾ ਕਰ ਗਈ। ਅੱਛਾ। ਤੇ ਉਹ ਮਾਈ ਨੇ ਪੁੱਛਿਆ ਆ ਕਿ ਵੀ ਮੈਨੂੰ ਦੱਸ ਵੀ ਰਹਿਮਿਆ ਅੱਜ ਕਿੰਨੀ ਤਰੀਕ ਹੋ ਗਈ ਆ। 20 ਤਰੀਕ ਨੂੰ ਮੈਂ ਕਿਸੇ ਬੰਦੇ ਤੋਂ ਪੈਸੇ ਲੈਣੇ, ਉਹਦਾ ਵਾਅਦਾ ਮੇਰੇ ਨਾਲ। ਤੇ ਉਹਨੇ ਆਖਿਆ ਵੀ ਬੇਬੇ ਤਰੀਕ ਤਾਂ ਅੱਜ ਜਿਹੜੀ ਆ ਉਹ ਤਾਂ 42 43 ਹੋਈ ਪਈ। ਅੱਛਾ। ਜਿਹੜੀ ਹੁੰਦੀ ਨਹੀਂ ਤਰੀਕ। ਹਾਂ, ਉਹ ਮਾਈ ਜਿਹੜੀ ਆ ਉਹ ਹੱਸ ਪਈ। ਉਹਨੇ ਕਿਹਾ ਉਤਰਿਆ ਇੱਥੇ ਤਾਂ 31 ਜਾਂ 31 ਦਾ ਮਹੀਨਾ ਹੁੰਦਾ ਦੇਸੀ ਦੇ ਵਿੱਚ, ਤੇ ਇਸ ਤੋਂ ਉੱਤੇ ਤਾਂ ਤਰੀਕ ਹੁੰਦੀ ਨਹੀਂ। ਉਹਨੇ ਕਿਹਾ ਤੂੰ ਬੁੱਢੀ ਅੰਮਾ ਸੀ, ਮੈਂ ਤੇਰਾ ਹਯਾ ਕਰ ਗਿਆ, ਇਹ ਤੇ ਤਰੀਕ ਤਾਂ 150 ਨੂੰ ਆਪਣੀ ਪਈ। ਅੱਛਾ। ਤੇ ਬਾਕੀ ਜਿਹੜਾ ਹੁਣ ਤਾਂ ਜਦੀਦ ਦੌਰ ਆ, ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਵੀ ਅੱਜ ਜਿਹੜਾ ਵਾ ਉਹ ਦੇਸੀ ਮਹੀਨੇ ਦੀ ਕੀ ਤਾਰੀਖ ਆ, ਇਸਲਾਮੀ ਮਹੀਨਾ ਕਿਹੜਾ ਚੱਲਦਾ ਪਿਆ ਉਹਦੀ ਕੀ ਤਾਰੀਖ ਆ, ਅੰਗਰੇਜ਼ੀ ਦੀ ਕੀ ਤਾਰੀਖ ਤੇ ਅੰਗਰੇਜ਼ੀ ਦੀ ਕੀ ਤਾਰੀਖ ਆ। ਬਿਲਕੁਲ। ਇਸੇ ਤਰ੍ਹਾਂ ਜੀ ਆਪਣਾ ਮਹੀਨਿਆਂ ਦੇ ਹਵਾਲੇ ਨਾਲ ਸਾਡੇ ਆਪਣਾ ਉਹ ਗੋਮੀ ਇਹ ਹਾਜੀ ਸ਼ੇਰ ਵਾਲਾ ਮੇਲਾ ਕੱਤੇ ਦੀ ਪਹਿਲੀ ਨੂੰ ਹੁੰਦਾ ਤੇ ਕੱਤੇ ਦੀ ਪਹਿਲੀ ਨੂੰ ਕਿਹੜਾ ਹੁੰਦਾ? ਕੱਤੇ ਨੂੰ ਮੈਂ 8 ਵਾਲਾ ਲੱਗਦਾ ਕੱਤੇ ਤੇ। ਹਾਂ ਇਸੇ ਤਰ੍ਹਾਂ ਜੀ ਇਹ ਜਿਹੜੇ ਦੇਸੀ ਮਹੀਨੇ ਨੇ ਇਹਨਾਂ ਨੂੰ ਤਿਉਹਾਰਾਂ ਨਾਲ ਵੀ ਜੋੜਿਆ ਜਾਂਦਾ ਵਾ। ਵਿਸਾਖ ਹੈ ਜਦੋਂ ਹੁਣ ਉਹ ਵਿਸਾਖ ਦਾ ਮੌਸਮ ਆਉਂਦਾ ਵਾ ਤੇ ਉਸੇ ਮਹੀਨੇ ਦੇ ਉੱਤੇ ਥੱਲੇ ਹੀ ਇਹਦੀ ਕਟਾਈ ਦਾ ਹੁੰਦਾ ਮੌਸਮ। ਤੇ ਮੇਲਿਆਂ ਠੇਲਿਆਂ ਦੇ ਹਿਸਾਬ ਨਾਲ ਵੀ ਮਹੀਨਿਆਂ ਦੇ ਨਾਂ ਰੱਖੇ ਜਾਂਦੇ ਨੇ। ਸਾਡੇ ਇੱਥੇ ਜਿਹੜਾ ਸਾਡਾ ਪਿੰਡ ਆ ਇਹਦੇ ਕਰੀਬ ਇੱਕ ਪਿੰਡ ਹੈਗਾ ਵਾ, ਉੱਥੇ ਕੱਤੇ ਦੀ ਪਹਿਲੀ ਨੂੰ ਮੇਲਾ ਲੱਗਦਾ ਵਾ। ਬਾਬਾ ਹੁਸੈਨ ਸ਼ਾਹ ਉਹਨਾਂ ਦਾ ਮੇਲਾ ਲੱਗਦਾ। ਇਸ ਤਰ੍ਹਾਂ ਹਾੜ ਦੇ ਵਿੱਚ ਇੱਕ ਬਜ਼ੁਰਗ ਬੜੇ ਵੱਡੇ ਸੂਫੀ ਬਜ਼ੁਰਗ ਹੋ ਚੁੱਕੇ ਨੇ, ਕਾਫੀ ਲੋਕ ਉਹਨਾਂ ਦੀ ਵਜ੍ਹਾ ਤੋਂ ਕਲਮਾ ਪੜ੍ਹ ਕੇ ਮੁਸਲਮਾਨ ਹੋਏ ਨੇ। ਬਾਬਾ ਹਾਜੀ ਸ਼ੇਰ ਉਹਨਾਂ ਦੇ ਬਾਰੇ ਤਾਰੀਖ ਇਹ ਕਹਿੰਦੀ ਆ ਕਿ 712 ਦੇ ਵਿੱਚ 712 ਈਸਵੀ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਮੁਹੰਮਦ ਬਿਨ ਕਾਸਮ ਦਾ ਲਸ਼ਕਰ ਆਇਆ ਸੀਗਾ ਸਿੰਧ ਵਾਲੀ ਸਾਈਡ ਤੇ ਉਹਨੇ ਮੁਲਤਾਨ ਤਿੱਕਰ ਜਿਹੜਾ ਵਾ ਉਹਨੇ ਫਤਵਾਤ ਦਾ ਸਿਲਸਿਲਾ ਆਪਣਾ ਰੱਖਿਆ ਸੀਗਾ। ਤੇ ਉਸ ਲਸ਼ਕਰ ਦੇ ਵਿੱਚ ਅਰਬ ਤੋਂ ਬਾਬਾ ਹਾਜੀ ਸ਼ੇਰ ਜਿਹੜੇ ਨੇ ਉਹ ਇਸ ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਆਏ ਸੀ। ਤੇ ਜਿਹੜੇ ਪਹਿਲੇ ਬਜ਼ੁਰਗ ਨੇ ਨਾ ਇਸ ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਉਹਨਾਂ ਦਾ ਸ਼ੁਮਾਰ ਕੀਤਾ ਜਾਂਦਾ ਵਾ। ਇੱਥੇ ਸਾਡੇ ਤੋਂ ਤਕਰੀਬਨ ਜਿਹੜੀ ਜਗ੍ਹਾ ਤੋਂ ਸਾਡੀ ਵੀਡੀਓ ਤੁਸੀਂ ਦੇਖ ਰਹੇ ਹੋ, ਅਗਰ ਉਸ ਹਿਸਾਬ ਨਾਲ ਅਸੀਂ ਅੰਦਾਜ਼ਾ ਲਗਾਈਏ ਤੇ ਤਕਰੀਬਨ ਕੋਈ 45-50 ਕਿਲੋਮੀਟਰ ਦੇ ਸਫ਼ਰ ਤੇ ਉਹਨਾਂ ਦਾ ਮੇਲਾ ਲੱਗਦਾ ਵੇ। ਤੇ ਉਹ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਮੇਲਾ ਉਸੇ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਹੀ ਲਗਾਇਆ ਜਾਂਦਾ ਵਾ। ਤੇ ਕਾਫੀ ਜੋਕ ਲੋਕ ਇੱਥੇ ਜਾਂਦੇ ਨੇ ਮੇਲਾ ਦੇਖਣ ਵਾਸਤੇ, ਕਾਫੀ ਇੰਜੋਏ ਕਰਦੇ ਨੇ। ਤੇ ਉਹਨਾਂ ਨੇ ਬਜ਼ੁਰਗਾਂ ਨੇ ਜਿਹੜਾ ਵਾ ਉਹ ਦੀਨ ਦੀ ਖਿਦਮਤ ਕੀਤੀ ਆ। ਕਾਫੀ ਲੋਕ ਉਹਨਾਂ ਦੀ ਵਜ੍ਹਾ ਤੋਂ ਦਾਇਰਾ ਇਸਲਾਮ ਦੇ ਵਿੱਚ ਦਾਖਲ ਹੋਏ ਆ। ਇਸੇ ਤਰ੍ਹਾਂ ਮੁਖਤਲਫ ਤਿਉਹਾਰਾਂ ਨਾਲ ਵੀ ਜੋੜਿਆ ਜਾਂਦਾ ਵਾ ਦੇਸੀ ਮਹੀਨਿਆਂ ਨੂੰ। ਤੇ ਜਿੱਦਾਂ ਬਾਰਿਸ਼ ਦੇ ਮਹੀਨਿਆਂ ਨਾਲ ਜੋੜਿਆ ਜਾਂਦਾ ਵਾ, ਧੁੰਦ ਦੇ ਮਹੀਨਿਆਂ ਨਾਲ ਜੋੜਿਆ ਜਾਂਦਾ ਵਾ, ਹਬਸ ਦੇ ਮਹੀਨਿਆਂ ਨਾਲ ਜੋੜਿਆ ਜਾਂਦਾ ਵਾ, ਬਹੁਤੀ ਗਰਮੀ ਦੇ ਮਹੀਨਿਆਂ ਨਾਲ ਇਹਨੂੰ ਜੋੜਿਆ ਜਾਂਦਾ। ਉਸ ਮੁਨਾਸਬਤ ਦੇ ਨਾਲ ਇਹ ਪੰਜਾਬੀ 12 ਮਹੀਨੇ ਜਿਹੜੇ ਨੇ ਉਹਨਾਂ ਦਾ ਨਾਂ ਰੱਖਿਆ ਜਾਂਦਾ ਵਾ। ਤੇ ਮੁਖਤਲਫ ਜਗ੍ਹਾ ਤੇ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਮੁਖਤਲਫ ਤਿਉਹਾਰ ਮਨਾਏ ਜਾਂਦੇ ਆ ਇਹਨਾਂ ਮਹੀਨਿਆਂ ਦੀ ਮੁਨਾਸਬਤ ਦੇ ਨਾਲ। ਬਿਲਕੁਲ। ਅੱਛਾ ਭਾਜੀ, ਆਪਾਂ ਗੱਲਾਂ ਕੀਤੀਆਂ ਕਿ ਇਹ ਬਹੁਤ ਜ਼ਰੂਰੀ ਸੀ ਇਹ ਵੀ ਗੱਲਾਂ ਦੱਸਣੀਆਂ ਲੋਕਾਂ ਨੂੰ ਕਿ ਸਾਡੀ ਜਿਹੜੀ ਜ਼ੁਬਾਨ ਸੀ ਉਹਦੇ ਵਿੱਚ ਮਹੀਨਿਆਂ ਦੇ ਜਿਹੜੇ ਨਾਮ ਸੀਗੇ ਉਹਨਾਂ ਦੇ ਅਲੱਗ ਤੋਂ ਪੰਜਾਬੀ 'ਚ ਨਾਮ ਸੀਗੇ ਜਿਹੜੇ ਸਾਡੇ ਆਮ ਤੌਰ 'ਤੇ ਨਹੀਂ ਇਸਤੇਮਾਲ ਕੀਤੇ ਜਾਂਦੇ, ਨਹੀਂ ਬੋਲੇ ਜਾਂਦੇ। ਫਿਰ ਤੁਸੀਂ ਉਹਨੂੰ ਮਜ਼ੀਦ ਐਕਸਪਲੇਨ ਕਰਤਾ ਕਿ ਉਹਨਾਂ ਮਹੀਨਿਆਂ ਦੇ ਨਾਮ ਇੰਝ ਕਿਉਂ ਆ ਜਾਂ ਉਹਨਾਂ ਮਹੀਨਿਆਂ 'ਚ ਕੀ ਹੁੰਦਾ ਵਾ ਜਾਂ ਉਹਨਾਂ ਮਹੀਨਿਆਂ ਦੀ ਕੀ ਮਤਲਬ ਕਿ ਇੰਪੋਰਟੈਂਸ ਹੈ ਪੰਜਾਬੀ ਕਲਚਰ ਦੇ ਵਿੱਚ ਓਵਰਆਲ। ਹੁਣ ਆਪਾਂ ਜੀ ਗੱਲ ਕਰ ਲੈਂਦੇ ਕਿ ਪੰਜਾਬੀ ਘਰਾਂ ਦੇ ਵਿੱਚ ਨਾ ਪਹਿਲੇ ਬੜਾ ਰਿਵਾਜ ਹੁੰਦਾ ਸੀਗਾ ਕਿ ਹਰ ਘਰ 'ਚ ਨਾ ਦੇਸੀ ਮੁਰਗੇ, ਦੇਸੀ ਕੁਕੜੀਆਂ, ਚਕੋਰਾਂ ਰੱਖੀਆਂ ਹੁੰਦੀਆਂ ਸੀਗੀਆਂ। ਲੋਕਾਂ ਨੂੰ ਕਿਤੋਂ ਬਾਜ਼ਾਰ 'ਚੋਂ ਆਂਡੇ ਲੈਣ ਲਈ ਨਹੀਂ ਜਾਣਾ ਪੈਂਦਾ ਸੀਗਾ, ਜਾਂ ਕਿਸੇ ਨੇ ਗੋਸ਼ਤ ਖਾਣਾ ਹੁੰਦਾ ਸੀਗਾ ਤੇ ਉਹ ਘਰ ਹੀ ਉਹਨੇ ਮੁਰਗੀ ਫੜੀ, ਹਲਾਲ ਕਰ ਲਈ ਤੇ ਖਵਾ ਦਿੱਤੀ। ਅੱਜ ਆਪਾਂ ਵੇਖਦੇ ਹਾਂ ਕਿ ਜਗ੍ਹਾ ਜਗ੍ਹਾ 'ਤੇ ਬ੍ਰਾਇਲਰ ਆ,
ਤੇ ਬ੍ਰਾਇਲਰ ਕਹਿੰਦੇ ਆ ਕਿ ਬਹੁਤ ਨਾ ਇੱਕ ਨੁਕਸਾਨਦੇਹ ਚੀਜ਼ ਆ, ਲੇਕਿਨ ਇਹ ਆਪਣੇ ਤੇ ਕਹਿੰਦੇ ਆ ਕਿ ਕੋਈ ਨੁਕਸਾਨਦੇਹ ਨਹੀਂਗਾ, ਖਾਣਾ ਕੋਈ ਮਸਲਾ ਨਹੀਂਗਾ। ਲੇਕਿਨ ਸਾਡੇ ਵੜਕੇ ਤੇ ਜਿਹੜੇ ਉਹ ਇਸ ਗੱਲ ਨੂੰ ਬੜਾ ਹੀ ਬੁਰੀ ਸਮਝਦੇ ਆ ਕਿ ਜਾ ਕੇ ਦੁਕਾਨ ਤੋਂ ਬ੍ਰਾਇਲਰ ਲੈਣਾ, ਬ੍ਰਾਇਲਰ ਖਾਣਾ, ਬਲਕਿ ਕਈ ਵਡੇਰੇ ਤੇ ਇਹਨੂੰ ਖਾਂਦੇ ਵੀ ਨਹੀਂ ਗੇ ਇਹਦੀ ਹਾਲਤ ਵੇਖ ਕੇ। ਬਿਲਕੁਲ। ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਿ ਪੰਜਾਬ ਨੂੰ ਇਹ ਕਿੱਡਾ ਵੱਡਾ ਘਾਟਾ ਕਿ ਉਹਨਾਂ ਨੇ ਘਰਾਂ 'ਚੋਂ ਇਹ ਨਿੱਕੇ ਨਿੱਕੇ ਜਿਹੜੇ ਜਾਨਵਰ ਸੀਗੇ, ਘਰਾਂ ਦੀ ਸ਼ਾਨ ਹੁੰਦੇ ਸੀਗੇ, ਇਹ ਵੀ ਪਾਲਣਾ ਛੱਡ ਦਿੱਤੇ, ਰੱਖਣਾ ਛੱਡ ਦਿੱਤੇ। ਬਿਲਕੁਲ ਇਸੇ ਤਰ੍ਹਾਂ ਜੀ ਮੈਂ ਬਾਕੀ ਜਿਹੜੇ ਸੁਣਨ ਵਾਲੇ ਨੇ ਸਾਡੇ ਉਹਨਾਂ ਨੂੰ ਯਾਦ ਵੀ ਕਰਾਉਂਦਾ ਜਾਵਾਂ ਕਿ ਬਾਬੇ ਰਿਆਜ਼ ਨਾਲ ਜਦੋਂ ਅਸੀਂ ਪਿਛਲੀ ਵੀਡੀਓ ਕੀਤੀ ਸੀ ਤੇ ਉਹਨਾਂ ਨੇ ਵੀ ਆਖਿਆ ਸੀਗਾ ਕਿ ਮੇਰੀ ਇੰਨੀ ਉਮਰ ਹੋ ਗਈ ਆ ਤੇ ਮੈਂ ਬ੍ਰਾਇਲਰ ਨਹੀਂ ਕਦੀ ਖਾਦਾ, ਤੇ ਜੇ ਮੈਨੂੰ ਕਦੇ ਖਾਣਾ ਵੀ ਪੈ ਜਾਵੇ ਤੇ ਮੈਂ ਇਕੱਲਾ ਜਿਹੜਾ ਉਹਦਾ ਸ਼ੋਰਬਾ ਹੁੰਦਾ ਉਹਦੇ ਨਾਲ ਬੁਰਕੀ ਲਾ ਲੈਣਾ ਵਾ ਕਿ ਲੋਕੀ ਇਹ ਨਾ ਸਮਝਣ ਵੀ ਇਹ ਨਖਰਾ ਕਰਦਾ ਪਿਆ ਜਾਂ ਅਸੀਂ ਇਹਦੇ ਅੱਗੇ ਖਾਣਾ ਰੱਖਿਆ ਸੀ ਤੇ ਇਸ ਬੰਦੇ ਨੇ ਖਾਦਾ ਨਹੀਂ। ਤੇ ਬਾਕੀ ਤੁਸੀਂ ਅੱਜ ਤੋਂ ਜ਼ਿਆਦਾ ਨਹੀਂ, ਤੁਸੀਂ 25-30 ਸਾਲ ਪਿੱਛੇ ਚਲੇ ਜਾਓ ਤੇ ਉਦੋਂ ਸੂਰਤ ਹਾਲ ਇਦਾਂ ਦੀ ਹੁੰਦੀ ਸੀ ਪਿੰਡਾਂ ਥਾਵਾਂ ਦੇ ਵਿੱਚ ਵੀ ਜਿਹੜੇ ਘਰ ਦੇ ਵਿੱਚ ਦੁੱਧ ਨਹੀਂ ਸੀ ਨਾ ਹੁੰਦਾ ਉਹਨੂੰ ਇਦਾਂ ਮਿਹਣੇ ਤਰ੍ਹਾਂ ਮਿਹਣਾ ਸਮਝਿਆ ਜਾਂਦਾ ਸੀ ਵੀ ਯਾਰ ਤੁਸੀਂ, ਤੁਹਾਡੇ ਘਰ ਦੁੱਧ ਕੋਈ ਨਹੀਂ, ਤੁਹਾਡੇ ਘਰ ਦੁੱਧ ਵਾਲਾ ਡੰਗਰ ਕੋਈ ਨਹੀਂ, ਮੱਝ ਕੋਈ ਨਹੀਂ, ਗਾਂ ਕੋਈ ਨਹੀਂ, ਤੇ ਉਹ ਮਿਹਣਾ ਸਮਝਿਆ ਜਾਂਦਾ ਸੀ। ਹੁਣ ਪਿੰਡਾਂ ਥਾਵਾਂ ਦੇ ਵਿੱਚ ਵੀ ਇਹ ਹਾਲਤ ਆ ਵੀ 100 ਘਰ ਆ ਤੇ ਉਹਦੇ ਵਿੱਚੋਂ 80 ਜਿਹੜੇ ਨੇ ਉਹ ਮੁੱਲ ਦਾ ਦੁੱਧ ਲੈ ਰਹੇ ਨੇ। ਬਿਲਕੁਲ। ਤੇ ਇਸੇ ਤਰ੍ਹਾਂ ਜਿਹੜਾ ਗੋਸ਼ਤ ਦੀ ਪੈਦਾਵਾਰ ਲਈ ਉਹਨਾਂ ਨੇ ਮੁਰਗੀਆਂ ਰੱਖੀਆਂ ਹੁੰਦੀਆਂ ਸੀ, ਦੇਸੀ ਮੁਰਗੀਆਂ, ਉਹਨਾਂ ਨੇ ਘਰ ਦਾ ਦਾਣਾ ਦੁਣਕਾ ਚੁਗਣਾ ਤੇ ਉਹਨਾਂ ਨੇ ਵੱਡਿਆਂ ਹੋ ਜਾਣਾ। ਉਹਨਾਂ ਦੇ ਵਿੱਚ ਕੂਵਤ ਮੁਦਾਫੀਅਤ ਵੀ ਜ਼ਿਆਦਾ ਹੁੰਦੀ ਸੀ। 6 ਮਹੀਨੇ ਕਮ ਅਜ਼ ਕਮ ਲੱਗ ਜਾਂਦੇ ਆ ਇੱਕ ਜਿਹੜਾ ਦੇਸੀ ਮੁਰਗਾ ਜਾਂ ਮੁਰਗੀ ਆ ਉਹਨੂੰ ਵੱਡਾ ਹੋਣ ਤੱਕ, ਤਿਆਰ ਹੋਣ ਤੱਕ। ਤੇ ਉਹਨਾਂ ਨੇ ਉਹ ਇੱਕ ਦੋ ਪ੍ਰਾਹੁਣੇ ਆਉਣੇ ਤੇ ਉਹਨਾਂ ਨੇ ਮੁਰਗਾ ਜਾਂ ਮੁਰਗੀ ਹਲਾਲ ਕਰਕੇ ਤੇ ਉਹ ਸ਼ੋਰਬੇ ਵਾਲਾ ਉਹਨਾਂ ਨੇ ਬਣਾਉਣਾ ਤੇ ਘਰ ਵਾਲਿਆਂ ਨੇ ਵੀ ਖਾਣਾ ਤੇ ਮਹਿਮਾਨ ਨੇ ਵੀ ਖਾਣਾ ਤੇ ਬੜੀ ਉਹਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਸੀਗੇ ਵੀ ਮੈਂ ਗਿਆ ਤੇ ਫਿਰ ਉਹਨਾਂ ਨੇ ਕੁੱਕੜ ਵੀ ਉਦੋਂ ਇੰਨੇ ਤੇਜ਼ ਹੁੰਦੇ ਸੀਗੇ ਵੀ ਅੱਧਾ ਪੌਣਾ ਘੰਟਾ ਚਾਹੀਦਾ ਸੀ ਦੌੜ ਕੇ ਕੁੱਕੜ ਨੂੰ ਫੜਨ ਵਾਸਤੇ, ਇੰਨੀ ਉਹਦੇ ਵਿੱਚ એનર્ਜੀ ਹੁੰਦੀ ਸੀ। ਤੇ ਜਦੋਂ ਤੁਸੀਂ ਉਹਨੂੰ ਖਾਣਾ ਵਾ ਤੇ ਉਹ ਜਿਸਮ ਨੂੰ ਵੀ ਇਦਾਂ ਹੀ ਤੇਜ਼ੀ ਤੇ ਚੁਸਤੀ ਦਿੰਦਾ ਸੀ। ਬਿਲਕੁਲ ਜੀ ਬਿਲਕੁਲ। ਇਸੇ ਤਰ੍ਹਾਂ ਬੱਕਰੇ ਉਹਨਾਂ ਨੇ ਘਰਾਂ ਦੇ ਵਿੱਚ ਰੱਖੇ ਹੁੰਦੇ ਸੀ। ਅਗਰ 10-12 ਮਹਿਮਾਨ 15 ਮਹਿਮਾਨ ਇਕੱਠੇ ਆ ਗਏ ਆ ਤੇ ਫਿਰ ਉਹਨਾਂ ਨੇ ਬੱਕਰਾ ਕੋਈ ਹਲਾਲ ਕਰ ਲੈਣਾ ਤੇ ਉਹਦੇ ਨਾਲ ਉਹਨਾਂ ਦੀ ਰੋਟੀ ਪਕਾ ਲੈਣੀ ਮਹਿਮਾਨਾਂ ਦੀ ਤੇ ਉਹਨਾਂ ਦੀ ਖਿਦਮਤ ਸੇਵਾ ਕਰਨੀ। ਸਬਜ਼ੀ ਜਿਹੜੀ ਆ ਉਹ ਕਦੀ ਕਿਸੇ ਨੇ ਬਾਜ਼ਾਰੋਂ ਮੁੱਲ ਨਹੀਂ ਸੀ ਲਈ, ਉਹਨਾਂ ਨੇ ਐਵੇਂ ਕਰਨਾ ਵੀ ਆਪਦੀ ਜਿੱਥੇ ਪੈਲੀ ਹੈਗੀ ਆ ਉੱਥੇ ਕੋਈ 10 ਮਰਲੇ 15 ਮਰਲੇ ਜਿਹੜੇ ਆ ਉਹ ਸਬਜ਼ੀ ਦੇ ਲਾ ਲੈਣੇ। ਉਹਨੂੰ ਫਿਰ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਸੀ ਵੀ ਸਪਰੇਆਂ ਨਾ ਕਰੀਏ, ਖਾਦਾਂ ਨਾ ਪਾਈਏ ਵੀ ਉਹ ਨੁਕਸਾਨਦੇਹ ਆ ਕਿ ਅਸੀਂ ਖਾਣੀ ਆ ਘਰ। ਉਸ ਤੋਂ ਇਲਾਵਾ ਉਹਨਾਂ ਨੇ ਫਿਰ ਉਹ ਜਦੋਂ ਉਹਨਾਂ ਦੀ ਸਬਜ਼ੀ ਹੋ ਜਾਣੀ ਉਹ ਇੰਨੀ ਉਹਨਾਂ ਦੇ ਦਰਮਿਆਨ ਪਿਆਰ ਮੁਹੱਬਤ ਤੇ ਉਲਫਤ ਹੁੰਦੀ ਸੀ ਵੀ ਉਹਨਾਂ ਨੇ ਉਹ ਸਬਜ਼ੀ ਤੋੜਨੀ ਤੇ ਫਿਰ ਆਂਢ ਗੁਆਂਢ ਜਿਹੜੇ ਹੋਣੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਹੁੰਚਾਣੀ। ਤੇ ਬਾਕੀ ਰਹਿ ਗਿਆ ਘਿਓ ਦਾ ਮਸਲਾ। ਡਾਲਡਾ ਘਿਓ ਲੋਕੀ ਵਾੜਦੇ ਹੀ ਨਹੀਂ ਸੀ ਘਰਾਂ ਦੇ ਵਿੱਚ ਵੀ ਬਿਮਾਰੀਆਂ ਲੱਗਦੀਆਂ ਨੇ, ਤੇ ਹੁਣ ਉਹਨਾਂ ਦੀਆਂ ਮਸ਼ਹੂਰੀਆਂ ਟੈਲੀਵਿਜ਼ਨ ਤੇ ਚੱਲਦੀਆਂ ਪਈਆਂ ਵੀ ਆਹ ਚੰਗਾ ਵਾ ਤੇ ਆਹ ਚੰਗਾ ਵਾ। ਤੇ ਉਦੋਂ ਦੇਸੀ ਘਿਓ ਹੁੰਦੇ ਸੀਗੇ ਉਹਨਾਂ ਦੇ ਵਿੱਚ ਹੀ ਹਾਂਡੀ ਪੱਕ ਜਾਂਦੀ ਸੀ, ਉਹੀ ਦੁੱਧ ਦੇ ਵਿੱਚ ਪਾ ਕੇ ਲੋਕ ਪੀ ਲੈਂਦੇ ਸੀਗੇ। ਹੋਰ ਉਸ ਤੋਂ ਇਲਾਵਾ ਮੁਖਤਲਿਫ ਪਕਵਾਨ ਜਿਹੜੇ ਪੱਕਦੇ ਸੀ, ਬਲਕਿ ਇੱਥੇ ਆਪਣੇ ਚੱਕ ਦੇ ਵਿੱਚ ਇੱਕ ਇੱਦਾਂ ਦਾ ਮੈਂ ਦੇਖਿਆ ਸੀਗਾ ਕਿ ਖਤਮ ਦਵਾਇਆ ਸੀ ਇੱਕ, ਮੈਂ ਹੁਣ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਪਰਦੇ ਵਾਲੀ ਗੱਲ ਆ, ਉਹਨਾਂ ਨੇ ਖਤਮ ਦਵਾਇਆ ਸੀਗਾ ਤੇ ਉਹ ਖਤਮ ਦੇ ਉੱਤੇ ਸਾਰੀਆਂ ਦੇਗਾਂ ਦੇਸੀ ਘਿਓ ਨਾਲ ਲੱਥੀਆਂ ਸੀ। ਮਾਸ਼ਾਅੱਲਾ। ਤੇ ਇਹ ਪੰਜਾਬ ਦਾ ਹੁਸਨ ਸੀ। ਜਿਹੜੇ ਜੱਟ ਲੋਕ ਆ, ਜ਼ਿਮੀਂਦਾਰ ਲੋਕ ਆ, ਜਿਹੜੇ ਡੰਗਰਾਂ ਵਾਲੇ ਨੇ ਜਾਂ ਪੈੜੀਆਂ ਵਾਲੇ ਨੇ, ਉਹਨਾਂ ਵਾਸਤੇ ਇਹ ਗੱਲ ਮਿਹਣੇ ਦੇ ਬਰਾਬਰ ਹੀ ਹੁੰਦੀ ਆ ਕਿ ਉਹ ਘਿਓ ਬਾਹਰੋਂ ਮੁੱਲ ਲੈਣ ਜਾਂ ਦੁੱਧ ਬਾਹਰੋਂ ਮੁੱਲ ਲੈਣ ਜਾਂ ਉਹ ਗੋਸ਼ਤ ਵਾਸਤੇ ਬਾਹਰ ਮਾਰੇ ਫਿਰਦੇ ਹੋਣ। ਉਹਨਾਂ ਦੇ ਘਰ ਮੁਰਗੀਆਂ ਵੀ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਘਰ ਬੱਕਰੀਆਂ ਵੀ ਹੋਣੀਆਂ ਚਾਹੀਦੀਆਂ, ਦੁੱਧ ਵਾਸਤੇ ਵੱਡੇ ਜਾਨਵਰ ਗਾਏ ਮੱਝ ਵੀ ਹੋਣੇ ਚਾਹੀਦੇ ਨੇ, ਸਬਜ਼ੀ ਵੀ ਉਹਨਾਂ ਨੂੰ ਆਪਣੀ ਉਗਾਉਣੀ ਚਾਹੀਦੀ ਹੈ। ਸਾਡੇ ਪੰਜਾਬ ਦਾ ਹੁਸਨ ਹੈ ਬਿਲਕੁਲ, ਤੇ ਇਹਦੇ ਵਿੱਚ ਸਾਡਾ ਹੀ ਫਾਇਦਾ ਵਾ। ਨਹੀਂ ਤਾਂ ਮੁਖਤਲਿਫ ਬਿਮਾਰੀਆਂ ਜਿੱਦਾਂ ਲੋਕਾਂ ਨੂੰ ਲੱਗਣ ਡਈਆਂ। ਅੱਜ ਤੋਂ ਤੁਸੀਂ ਪਹਿਲੇ 35-40 ਸਾਲ ਪਿੱਛੇ ਚੱਲ ਜਾਓ ਤੇ ਕਿਸੇ ਨੇ ਸ਼ੂਗਰ ਦਾ ਨਾਮ ਹੀ ਕੋਈ ਨਹੀਂ ਸੀ ਸੁਣਿਆ ਤੇ ਹਾਰਟ ਅਟੈਕ ਦਾ ਨਾਮ ਹੀ ਕੋਈ ਨਹੀਂ ਸੀ ਸੁਣਿਆ। ਤੇ ਹੁਣ ਘਰ 'ਚ ਬਿਮਾਰੀਆਂ ਨੇ, ਛੋਟੇ ਬੱਚੇ ਇਸ ਚੀਜ਼ ਦਾ ਸ਼ਿਕਾਰ ਨੇ। ਤੇ ਸਾਨੂੰ ਕੁਦਰਤ ਦੇ ਨੇੜੇ ਹੋਣਾ ਚਾਹੀਦਾ, ਕੁਦਰਤ ਦੇ ਕਰੀਬ ਆਵਾਂਗੇ ਤੇ ਸਾਡੀ ਬੱਚਤ ਹੈ ਇਹਦੇ ਵਿੱਚ, ਇਸੇ ਵਿੱਚ ਸਾਡਾ ਹੁਸਨ ਹੈ। ਅੱਛਾ ਭਾਜੀ, ਦੂਜਾ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਸਾਰੀਆਂ ਚੀਜ਼ਾਂ ਸਾਡੀਆਂ ਪਹਿਲੇ ਹਿੱਸਾ ਸੀਗੀਆਂ ਰੋਜ਼ਮਰਾ ਜ਼ਿੰਦਗੀ ਦੀਆਂ। ਸਾਡੇ ਵਡੇਰੇ ਸੀ, ਉਹਨਾਂ ਨੇ ਘਰਾਂ 'ਚ ਕੁਕੜੀਆਂ, ਚਕੋਰਾਂ, ਬੱਕਰੀਆਂ, ਬੱਕਰੇ, ਹਰ ਸ਼ੈ ਘਰਾਂ 'ਚ ਮੌਜੂਦ ਹੁੰਦੀ ਸੀਗੀ। ਸਬਜ਼ੀਆਂ ਘਰਾਂ 'ਚ ਮੌਜੂਦ ਹੁੰਦੀਆਂ ਸੀਗੀਆਂ। ਕਿਸੇ ਨੂੰ ਲੋੜ ਪੈਣੀ ਉਹਨੇ ਆਂਢ ਗੁਆਂਢ ਜਾ ਕੇ ਲੈ ਲੈਣੀ, ਕੋਈ ਦੁਕਾਨ 'ਤੇ ਬਾਜ਼ਾਰ 'ਚ ਜਾ ਕੇ ਇਹਨਾਂ ਸ਼ੈਵਾਂ ਦੀ ਲੋੜ ਨਹੀਂ ਸੀ ਪੈਂਦੀ ਲੈਣ ਦੀ। ਐਸੇ ਤਰੀਕੇ ਮੈਂ ਵੀ ਅੱਜ ਤੋਂ ਤਕਰੀਬਨ ਅਗਰ 15 ਕੁ ਸਾਲ ਪਿੱਛੇ ਜਾਵਾਂ ਤਾਂ ਵੇਖਦਾ ਸੀ ਅਕਸਰ ਚੌਂਕਾਂ ਦੇ ਵਿੱਚ ਜਾਂ ਥੜਿਆਂ 'ਤੇ ਨਾ ਬਾਬਿਆਂ ਨੇ ਬੈਠੇ ਹੋਣਾ, ਬਾਹਰ ਮੰਜੇ ਡੱਠੇ ਹੋਣੇ, ਸਨ 'ਚ ਇੱਕ ਹੁੱਕਾ ਜਿਹਾ ਰੱਖਿਆ ਹੋਣਾ, ਗੱਪ ਸ਼ੱਪ ਲਾ ਰਹੇ ਹੋਣਾ ਤੇ ਆ ਕੇ ਕਿਸੇ ਜਵਾਕ ਨੇ ਵਿੱਚ ਬਹਿ ਜਾਣਾ ਤੇ ਉਹਨਾਂ ਦੀਆਂ ਗੱਲਾਂ ਸੁਣਨੀਆਂ। ਉਹ ਜਿਹੜਾ ਸਾਰਾ ਮਾਹੌਲ ਸੀਗਾ, ਖੂਬਸੂਰਤੀ ਸੀ ਪੰਜਾਬ ਦੀ, ਉਹ ਵੀ ਇਹਨਾਂ ਦੀ ਚੀਜ਼ਾਂ ਦੇ ਨਾਲ ਸਾਤੋਂ ਖੁੱਸ ਗਈ। ਉਹ ਵੀ ਚੀਜ਼ਾਂ ਖਤਮ ਹੋ ਗਈਆਂ।
ਉਹ ਕਿੰਨਾ ਵੱਡਾ ਘਾਟਾ ਪੰਜਾਬ ਨੂੰ। ਅਰੂਨ ਬਾਈ ਬਹੁਤ ਵੱਡਾ ਘਾਟਾ ਏ। ਇਸੇ ਤਰ੍ਹਾਂ ਜਿੱਦਾਂ ਮੈਂ ਅਗਲੀਆਂ ਚੀਜ਼ਾਂ ਗਿਣਵਾਈਆਂ ਨੇ, ਦੁੱਧ ਘਿਓ ਜਾਂ ਗੋਸ਼ਤ ਦੀ ਜਾਂ ਸਬਜ਼ੀਆਂ ਦੀ ਪੈਦਾਵਾਰ, ਇਸੇ ਤਰੀਕੇ ਕਿ ਇੱਕ ਤਾਂ ਇਹ ਹੋਇਆ ਕਿ ਲੋਕੀ ਮਸਰੂਫ ਬੜੇ ਹੋ ਗਏ ਕੰਮਾਂ ਕਾਜਾਂ ਦੇ ਵਿੱਚ, ਤੇ ਪੈਸੇ ਦੇ ਮਗਰ ਲੋਕੀ ਇਦਾਂ ਭੱਜ ਪਏ ਵੀ ਬਜ਼ੁਰਗਾਂ ਕੋਲ ਬਹਿਣ ਦਾ ਉਹਨਾਂ ਕੋਲ ਟਾਈਮ ਹੀ ਕੋਈ ਨਹੀਂ ਸੀਗਾ। ਤੇ ਦੂਸਰਾ ਇਹ ਆ ਕਿ ਉਹ ਸਿਰਫ ਹੁੱਕੇ ਪੀਣ ਦੀ ਮਹਿਫਲ ਨਹੀਂ ਸੀ ਹੁੰਦੀ, ਉਹ ਇੱਕ ਦੂਸਰੇ ਦਾ ਦੁੱਖ ਦਰਦ ਵੰਡਣ ਦੀ ਮਹਿਫਲ ਹੁੰਦੀ ਸੀਗੀ। ਉੱਥੇ ਜੇ ਕੋਈ ਬੰਦਾ ਰੋਜ਼ਾਨਾ ਆਉਂਦਾ ਸੀਗਾ ਨਾ ਤੇ 2-4 ਸੂਟੇ ਹੁੱਕੇ ਦੇ ਲਾਉਂਦਾ ਸੀ, ਤੇ ਉਹ ਅਗਰ ਇੱਕ ਦਿਨ ਨਹੀਂ ਆਇਆ ਤੇ ਉੱਥੇ ਉਹ ਪੁੱਛਦੇ ਸੀ ਇੱਕ ਦੂਸਰੇ ਨੂੰ ਵੀ ਯਾਰ ਅੱਜ ਫਲਾਣਾ ਬੰਦਾ ਨਹੀਂ ਆਇਆ, ਖੈਰ ਹੋਵੇ, ਉਹਦਾ ਪਤਾ ਕਰੀਏ, ਘਰ ਵੀ ਉਹਦੀ ਕੋਈ ਤਬੀਅਤ ਖਰਾਬ ਜਾਂ ਉਹਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ। ਤੇ ਉਹ ਮਹਿਫਲ ਸਾਨੂੰ ਵੈਸੇ ਵੀ ਜੋੜ ਕੇ ਰੱਖਦੀ ਸੀ। ਤੇ ਜਦੋਂ ਜਵਾਕ ਤੇ ਨਿਆਣੇ ਉੱਥੇ ਨਿਆਣੇ ਨਿੱਕੇ ਬੈਠਦੇ ਸੀ, ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਸੀ, ਤੇ ਬੜੀ ਹੁਸਨ ਵਾਲੀ ਗੱਲ ਇਹ ਸੀ ਕਿ ਜਦੋਂ ਛੋਟੇ ਬਾਲ ਕੇ ਬਹਿੰਦੇ ਸੀਗੇ, ਨਿਆਣੇ ਬਹਿੰਦੇ ਸੀ ਜਾਂ ਜਵਾਨ ਬਹਿੰਦੇ ਸੀ, ਤੇ ਉਹ ਬਜ਼ੁਰਗ ਉਹਨਾਂ ਨੂੰ ਉੱਥੋਂ ਉਠਾਲਦੇ ਨਹੀਂ ਸੀ। ਉਹ ਉਹਨਾਂ ਨੂੰ ਕਹਿੰਦੇ ਸੀ ਬੈਠੋ ਗੱਲਾਂ ਸੁਣੋ, ਕਿਉਂਕਿ ਉਹਨਾਂ ਨੇ ਸੱਚੀਆਂ ਤੇ ਸੋਹਣੀਆਂ ਗੱਲਾਂ ਕਰਨੀਆਂ ਹੁੰਦੀਆਂ ਸੀ, ਤੇ ਉਹ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇੱਕ ਸਬਕ ਹੁੰਦਾ ਸੀ। ਤੇ ਇਸੇ ਤਰ੍ਹਾਂ ਉਹ ਇੱਕ ਦੂਸਰੇ ਦਾ ਦੁੱਖ ਦਰਦ ਵੰਡਣ ਦੀ ਮਹਿਫਲ ਸੀ, ਉਹ ਕੱਲੀ ਹੁੱਕਾ ਪੀਣ ਦੀ ਮਹਿਫਲ ਨਹੀਂ ਸੀ। ਲੇਕਿਨ ਅਫਸੋਸ ਵੀ ਹੁਣ ਅਸੀਂ ਮਸਰੂਫ ਇੰਨੇ ਹੋ ਗਏ ਵੀ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਹੈ। ਹੁਣ ਐਵੇਂ ਦੀ ਸੂਰਤ ਹਾਲ ਆ ਜੀ, ਉਹ ਬੈਠਕ ਤੇ ਉਹ ਥੜੇ ਤੇ ਉਹ ਹੁੱਕੇ ਦੀ ਮਹਿਫਲ ਤਾਂ ਇੱਕ ਸਾਈਡ ਤੇ ਛੱਡੋ, ਹੁਣ ਭਰਾ ਦੇ ਕੋਲ ਭਰਾ ਨੂੰ ਮਿਲਣ ਵਾਸਤੇ ਟਾਈਮ ਕੋਈ ਨਹੀਂ, ਤੇ ਦੂਸਰੇ ਕਿਸੇ ਯਾਰ ਬੇਲੀ ਨੂੰ ਜਾਂ ਆਂਢੀ ਗਵਾਂਢੀ ਨੂੰ ਕਿਸੇ ਨੇ ਕੀ ਪੁੱਛਣਾ। ਬਿਲਕੁਲ। ਲੇਕਿਨ ਤੁਸੀਂ ਵੇਖੋ ਕਿ ਹਾਲਾਤ ਜਿਹੜੇ ਸੀਗੇ ਉਦੋਂ ਬਿਹਤਰ ਸੀ ਮੇਰੇ ਖਿਆਲ 'ਚ ਅੱਜ ਦੀ ਨਿਸਬਤ। ਜਿੰਨਾ ਅਸੀਂ ਪੈਸੇ ਪਿੱਛੇ ਭੱਜੇ ਆ ਜਾਂ ਤਰੱਕੀ ਵੱਲ ਭੱਜੇ ਆ, ਉਹ ਅਸੀਂ ਤਰੱਕੀ ਜਾਂ ਉਹ ਅਸੀਂ ਜਿਹੜਾ ਸੀਗਾ ਮਤਲਬ ਸ਼ਊਰ ਜਿਹੜਾ ਸੀਗਾ ਉਹ ਅਸੀਂ ਨਹੀਂ ਪਹੁੰਚ ਪਾਏ ਉਸ ਚੀਜ਼ ਨੂੰ। ਅਸੀਂ ਨਾ ਸਾਡੇ ਕੋਲ ਅੱਜ ਸਕੂਨ ਆ, ਨਾ ਸਾਡੇ ਕੋਲ ਰਿਸ਼ਤੇ ਬਾਕੀ ਆ, ਨਾ ਸਾਡੇ ਕੋਲ ਸਿਹਤ ਬਾਕੀ ਆ। ਅਸੀਂ ਹਰ ਸ਼ੈ 'ਚ ਪਿੱਛੇ ਹਾਂ। ਯਾਨੀ ਕਿ ਅਗਰ ਵਡੇਰੇ ਸਾਡੇ ਨਾਲ ਬਹਿੰਦੇ ਸੀਗੇ, ਗੱਲਾਂ ਬਾਤਾਂ ਕਰਦੇ ਸੀਗੇ, ਇਕੱਠ ਜੋੜ ਸੀਗਾ, ਸਾਰੇ ਭੈਣ ਭਰਾ ਇੱਕ ਜਗ੍ਹਾ 'ਤੇ ਇਕੱਠੇ ਰਹਿੰਦੇ ਸੀ, ਤੇ ਬੜਾ ਸਕੂਨ ਵਾਲਾ ਮਾਹੌਲ ਸੀਗਾ। ਸਾਰੇ ਇੱਕ ਦੂਜੇ ਦਾ ਖਿਆਲ ਵੀ ਕਰਦੇ ਸੀਗੇ, ਵਿਆਹ ਸ਼ਾਦੀਆਂ 'ਚ ਵੀ ਇਕੱਠੇ ਹੁੰਦੇ ਸੀਗੇ। ਹੁਣ ਇੱਕ ਭਰਾ ਕਿਤੇ ਰਹਿੰਦਾ, ਇੱਕ ਭਰਾ ਕਿਤੇ, ਭੈਣ ਕਿਤੇ, ਕੋਈ ਮਿਲ ਜੋੜ ਨਹੀਂ, ਕੋਈ ਇਕੱਠ ਜੋੜ ਨਹੀਂ। ਇਹ ਕਿੱਡੇ ਵੱਡੇ ਨੁਕਸਾਨ ਆ, ਇੱਕ ਪਰਸਨਲ ਲੈਵਲ 'ਤੇ ਵੀ ਨੁਕਸਾਨ ਆ। ਯਾਨੀ ਕਿ ਬੰਦਾ ਨੂੰ ਪੰਜਾਬ ਲੈਵਲ 'ਤੇ ਅਗਰ ਨਾ ਵੇਖੇ, ਇੱਕ ਫੈਮਿਲੀ ਲੈਵਲ 'ਤੇ ਵੀ ਬੜਾ ਨੁਕਸਾਨ ਹੋਇਆ ਪੰਜਾਬ ਦੇ ਕਲਚਰ ਨੂੰ, ਕਿ ਇੰਨਾ ਵੱਡਾ ਇਹਨਾਂ ਦੇ ਵਿੱਚ ਜਿਹੜਾ ਸੀਗਾ ਨਾ ਉਹ ਵਿਛੋੜਾ ਪਿਆ। ਅਸਲ ਨਾ ਇਹ ਘਾਟੇ ਦੇ ਸੌਦੇ ਨੇ ਸਾਰੇ ਜੀ। ਦੇਖੋ ਅਸੀਂ ਪੈਸੇ ਦੇ ਮਗਰ ਇੰਨਾ ਭੱਜ ਪਏ ਆ, ਅਸੀਂ ਆਪਦੀ ਜ਼ਿੰਦਗੀ ਨੂੰ ਕਰ ਲਿਆ ਨਕਲੀ। ਅਸਲੀ ਜ਼ਿੰਦਗੀ 'ਚੋਂ ਨਿਕਲ ਕੇ ਅਸੀਂ ਨਕਲੀ ਜ਼ਿੰਦਗੀ ਵਾਲੇ ਪਾਸੇ ਆ ਗਏ। ਉਮਰਾਂ ਘਟ ਗਈਆਂ, ਲੋਕਾਂ ਦੀਆਂ ਬਿਮਾਰੀਆਂ ਵੱਧ ਗਈਆਂ। ਤੁਹਾਨੂੰ ਯਾਦ ਹੋਣਾ ਵਾ ਵੀ ਪਿਛਲੇ ਦਿਨਾਂ ਆਪਾਂ ਵੀਡੀਓ ਇੱਕ ਲਗਾਈ ਸੀਗੀ, ਕੱਲ੍ਹ ਸ਼ਾਇਦ ਤੁਸੀਂ ਉਹਨੂੰ ਅਪਲੋਡ ਕੀਤਾ ਸੀ YouTube ਤੇ, ਕਿ ਬਾਬਾ ਮੁਰਾਦ ਨੌਲ, ਉਹਦੇ ਕੋਲ ਆਪਾਂ ਬੈਠੇ ਸੀਗੇ, ਤੇ ਉਹ ਬਜ਼ੁਰਗ ਸੀਗੇ, ਚਿੱਟੀ ਸਫੈਦ ਉਹਨਾਂ ਦੀ ਦਾੜੀ ਸੀ, ਮੂੰਹ ਦੇ ਵਿੱਚ ਉਹਨਾਂ ਦੇ ਦੰਦ ਕੋਈ ਨਹੀਂ ਸੀ, ਲੇਕਿਨ ਫਿਰ ਵੀ ਉਹ ਜਿਸਮਾਨੀ ਤੌਰ ਤੇ ਬਹੁਤ ਮਜ਼ਬੂਤ ਲੱਗ ਰਿਹਾ ਸੀ। ਤੇ ਮੈਂ ਸਾਰੇ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਪੈਗਾਮ ਦੇਵਾਂ ਕਿ ਉਹ ਬਾਬਾ ਜੀ ਜਿਹੜੇ ਨੇ, ਹਜੇ ਉਹਨਾਂ ਦੀ ਅੰਮਾ ਜੀ ਜ਼ਿੰਦਾ ਨੇ, ਬਿਲਕੁਲ, ਤੇ ਉਹ ਚੱਲਦੇ ਫਿਰਦੇ ਨੇ, ਸਿਹਤਮੰਦ ਨੇ, ਤੇ ਮਾਸ਼ਾਅੱਲਾ ਅੱਲਾਹ ਤਾਲਾ ਉਹ ਉਹਨਾਂ ਦੇ ਉੱਤੇ ਉਹਨਾਂ ਦੀ ਮਾਂ ਦਾ ਸਾਇਆ ਕਾਇਮ ਰੱਖੇ, ਤੇ ਉਹ ਸਿਹਤਮੰਦ ਨੇ, ਉਹਨਾਂ ਨੇ ਉਹੀ ਦੇਸੀ ਖੁਰਾਕਾਂ ਖਾਧੀਆਂ ਨੇ। ਤੇ ਦੂਸਰਾ ਇਹ ਜਿਹੜਾ ਬਾਈ ਹਰੂਨ ਤੁਸੀਂ ਕਹਿ ਰਹੇ ਹੋ ਨਾ ਕਿ ਉਦੋਂ ਸਾਰੀ ਚੀਜ਼ਾਂ ਵੀ ਵਾਫਰ ਹੁੰਦੀਆਂ ਸੀਗੀਆਂ, ਇੱਦਾਂ ਹਲੋ ਤਲੋ ਵੀ ਲੋਕਾਂ ਨੇ ਨਹੀਂ ਸੀ ਮਚਾਈ ਹੁੰਦੀ। ਅਸਲ ਜਿਹੜੀ ਚੀਜ਼ ਆ ਉਹ ਇਹ ਆ ਕਿ ਉਹ ਲੋਕ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨ ਵਾਲੇ ਤੇ ਸਬਰ ਕਰਨ ਵਾਲੇ ਲੋਕ ਸੀਗੇ। ਉਹ ਜਿਹੜੇ ਆ ਬਈ ਉਹ ਉਹਨਾਂ ਨੇ ਸਬਰ ਕੀਤਾ ਹੈ, ਰੱਬ ਦੀ ਰਜ਼ਾ ਦੇ ਵਿੱਚ ਉਹ ਰਾਜ਼ੀ ਰਹੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸਕੂਨ ਸੀ। ਅਸੀਂ ਜਦੋਂ ਭੱਜ ਪੈਂਦੇ ਆ ਨਾ ਪੈਸੇ ਦੇ ਮਗਰ ਤੇ ਉਹਦੇ ਦੇ ਮਗਰ ਤੇ ਸ਼ੋਹਰਤ ਦੇ ਮਗਰ, ਉਦੋਂ ਇਦਾਂ ਦੇ ਮਸਲੇ ਮਸਾਇਲ ਹੁੰਦੇ ਨੇ ਕਿ ਬਾਜ਼ ਔਕਾਤ ਮੈਂ ਇੱਕ ਬੜੀ ਡੂੰਘੀ ਜੀ ਗੱਲ ਕਰਨ ਲੱਗਾ ਕਿ ਮੈਂ ਅੱਗੇ ਆਖਿਆ ਸੀ ਭਰਾ ਦੇ ਕੋਲ ਟਾਈਮ ਨਹੀਂ ਵੀ ਭਰਾ ਕੋਲ ਜਾ ਕੇ ਬਹਿ ਜਾਵੇ। ਮੈਂ ਤਾਂ ਇਹ ਕਹਾਂਗਾ ਕਿ ਇੱਕ ਬੰਦਾ ਜਿਹੜਾ ਨਾ ਆਪ ਉਹ ਖੁਦ, ਉਸ ਬੰਦੇ ਕੋਲ ਆਪਣੀ ਜ਼ਾਤ ਵਾਸਤੇ ਵੀ ਟਾਈਮ ਨਹੀਂ ਹੈਗਾ, ਕੋਈ ਟਾਈਮ ਨਹੀਂ, ਕਿ ਉਹ ਬਹਿ ਕੇ ਕਦੀ ਕਿਧਰੇ ਆਪਣੇ ਆਪ ਨਾਲ ਗੱਲਾਂ ਕਰ ਲਵੇ ਕਿ ਯਾਰ ਤੂੰ ਕਿੱਧਰ ਜਾ ਰਿਹਾ, ਇਸ ਧਰਤੀ ਤੇ ਤੂੰ ਲੈਣ ਕੀ ਆਇਆ ਸੀ, ਤੇ ਤੂੰ ਜਿਹੜਾ ਰਸਤਾ ਅਪਣਾਇਆ ਹੋਇਆ ਇਹ ਕਿੱਧਰ ਨੂੰ ਜਾ ਰਿਹਾ। ਬਿਲਕੁਲ ਬਿਲਕੁਲ। ਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਮਕਸਦ ਇਹ ਆ ਕਿ ਅਸੀਂ ਵਾਪਸ ਆਪਣੀਆਂ ਜੜ੍ਹਾਂ ਵੱਲ ਆਈਏ, ਵਾਪਸ ਆਪਣੇ ਵਡੇਰਿਆਂ ਦੀ ਜਿਹੜੀਆਂ ਰਵਾਇਤਾਂ ਸੀਗੀਆਂ ਉਹਨਾਂ ਦੇ ਨਾਲ ਜੁੜੀਏ। ਜਿਵੇਂ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਅੱਛੇ ਤਰੀਕੇ ਨਾਲ, ਖੁਸ਼ਹਾਲੀ ਦੇ ਨਾਲ, ਅਸੀਂ ਉੱਦਾਂ ਜ਼ਿੰਦਗੀ ਗੁਜ਼ਾਰ ਸਕੀਏ, ਉੱਦਾਂ ਖੁਸ਼ਹਾਲ ਰਹਿ ਸਕੀਏ। ਅੱਜ ਅਸੀਂ ਵੇਖਦੇ ਹਾਂ ਕਿ ਸਾਡਾ ਹਰ ਬੰਦਾ, ਹਰ ਜਵਾਨ, ਹਰ ਬੱਚਿਆਂ ਤੱਕ ਜਿਹੜੇ ਪਰੇਸ਼ਾਨ ਆ, ਪਤਾ ਨਹੀਂ ਉਹਨਾਂ ਦੇ ਜ਼ਿਹਨੀ ਤੌਰ 'ਤੇ ਨਾ ਪੁਰਸਕੂਨ ਨਹੀਂ ਗੇ ਲੋਕ। ਇਹਦੇ ਪਿੱਛੇ ਬੜੀ ਵੱਡੀ ਵਜੂਹਾਤ ਇਹੀ ਆ ਕਿ ਸਾਨੂੰ ਸਿਰਫ ਨਾ ਇੱਕ ਸ਼ੈ ਦੇ ਪਿੱਛੇ ਪਾ ਦਿੱਤਾ ਜੀ, ਪੈਸਾ 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 ਪੈਸਾ, ਤੇ ਕੋਈ ਰਿਸ਼ਤਿਆਂ ਦੀ ਵੈਲਿਊ ਨਹੀਂ, ਕੋਈ ਟਾਈਮ ਦੀ ਵੈਲਿਊ ਨਹੀਂ, ਕੋਈ ਨਹੀਂ ਪਤਾ ਆਂਢ ਗਵਾਂਢ ਕੀ ਹੋ ਰਿਹਾ, ਕੋਈ ਨਹੀਂ ਪਤਾ ਕਿ ਸਾਡੇ ਘਰ 'ਚ ਕੀ ਹੋ ਰਿਹਾ, ਸਾਡੇ ਨਾਲ ਕੀ ਹੋ ਰਿਹਾ। ਬੰਦਾ ਸਿਰਫ ਇੱਕ ਸ਼ੈ ਦੇ ਪਿੱਛੇ ਪਿਆ ਹੋਇਆ ਜੀ, ਪੈਸਾ।
ਪੈਸਾ ਕਮਾਉਣਾ ਬੜਾ ਜ਼ਰੂਰੀ ਆ, ਇੰਤਹਾਈ ਜ਼ਰੂਰੀ ਆ, ਲੇਕਿਨ ਇਹ ਕਮਾਉਣ ਤੋਂ ਵੀ ਉੱਤੇ ਹੋਰ ਸ਼ੈਵਾਂ ਨੇ। ਪਹਿਲੇ ਆਪਦੀ ਸਿਹਤ ਦਾ ਖਿਆਲ ਕਰੋ, ਆਪਦਾ ਖਿਆਲ ਕਰੋ, ਆਪਦੇ ਰਿਸ਼ਤੇਦਾਰਾਂ ਦਾ ਖਿਆਲ ਕਰੋ, ਆਪਦੇ ਭੈਣ ਭਰਾਵਾਂ ਦਾ ਖਿਆਲ ਕਰੋ, ਆਪਦੇ ਮਾਂ ਪਿਓ ਦਾ ਖਿਆਲ ਕਰੋ। ਇਹ ਸਾਰੀਆਂ ਸ਼ੈਵਾਂ ਤੋਂ ਬਾਅਦ ਪੈਸਾ ਆਉਂਦਾ, ਫਿਰ ਪੈਸੇ ਵੱਲ ਵੀ ਜਾਵੋ। ਬਿਲਕੁਲ ਪੈਸਾ ਕਮਾਉਣਾ ਕੋਈ ਮਾੜੀ ਸ਼ੈ ਨਹੀਂ, ਨਾ ਅਸੀਂ ਰੋਕਦੇ ਹਾਂ। ਤੇ ਭਾਈ ਅਬਦੁਰਰਹਿਮਾਨ ਨੇ ਬੜੀ ਅੱਛੀ ਗੱਲ ਕੀਤੀ ਕਿ ਉਦੋਂ ਲੋਕ ਜਿਹੜੇ ਸੀਗੇ ਉਹ ਰੱਬ ਦਾ ਸ਼ੁਕਰ ਅਦਾ ਕਰਦੇ ਸੀਗੇ। ਭਲਾ ਥੋੜ੍ਹਾ ਹੁੰਦਾ ਸੀਗਾ, ਲੇਕਿਨ ਉਹ ਕਦੀ ਇਹ ਨਹੀਂ ਸੀ ਕਹਿੰਦੇ ਕਿ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ। ਅੱਜ ਕੱਲ੍ਹ ਲੋਕਾਂ ਨੇ ਹੈ ਨਹੀਂ ਲਾਈ ਆ। ਭਲਾ ਘਰ ਦਾਣੇ ਵੀ ਪਏ ਹੋਣ, ਰੋਟੀ ਵੀ ਪੱਕਦੀ ਹੋਵੇ, ਕੱਪੜੇ ਵੀ ਹੋਣ, ਫਿਰ ਵੀ ਲੋਕ ਇਹੀ ਕਹਿੰਦੇ ਕਿ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਗੇ, ਬੜੇ ਮਾੜੇ ਹਾਲਾਤ ਆ। ਦੇਖੋ ਨਾਸ਼ੁਕਰੀ ਜਿਹੜੀ ਆ ਨਾ, ਇਹ ਮਜ਼ਹਬ ਦੇ ਵਿੱਚ ਵੀ ਹਰਾਮ ਆ। ਤੇ ਵੈਸੇ ਵੀ ਮੈਂ ਪੜ੍ਹਨ ਦੇ ਬਾਅਦ ਇੱਕ ਨਾ ਇੰਡੀਆ ਦਾ ਕੋਚ ਆ, ਉਹ ਯਾਨੀ ਕਿ ਫਾਈਨੈਂਸ਼ੀਅਲ ਕੋਚਿੰਗ ਕਰਦਾ ਬੰਦਾ, ਉਹ ਮੈਨੀਫੈਸਟੇਸ਼ਨ ਦੇ ਬਾਰੇ ਦੱਸ ਰਿਹਾ ਸੀਗਾ ਕਿ ਕਿੱਦਾਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ, ਉਹਨਾਂ ਤੋਂ ਜਿਹੜਾ ਪੈਸਾ ਵਾ ਨਾ ਉਹ ਵੀ ਕਿਨਾਰਾ ਕਰ ਲੈਂਦਾ, ਉਹ ਵੀ ਉਹਨਾਂ ਕੋਲ ਪੈਸਾ ਵੀ ਆਉਣਾ ਪਸੰਦ ਨਹੀਂ ਕਰਦਾ। ਇਸ ਲਈ ਹਮੇਸ਼ਾ ਰੱਬ ਦਾ ਸ਼ੁਕਰ ਅਦਾ ਕਰਦੇ ਰਹਿਣਾ ਚਾਹੀਦਾ, ਜਿਹੜੇ ਹਾਲਾਤ 'ਚ ਹੋਵੋ। ਤੁਸੀਂ ਵੇਖੋ ਉਹ ਲੋਕ ਜਿਹੜੇ ਰੱਬ ਦਾ ਸ਼ੁਕਰ ਅਦਾ ਕਰਦੇ ਆ, ਭਾਵੇਂ ਉਹ ਗਰੀਬ ਆ ਲੇਕਿਨ ਖੁਸ਼ਹਾਲ ਹੁੰਦੇ ਆ। ਬਿਲਕੁਲ। ਤੇ ਮਕਸਦ ਇਨਸਾਨ ਦਾ ਇਹੀ ਹੁੰਦਾ ਕਿ ਖੁਸ਼ ਰਹਿ ਸਕੇ, ਜ਼ਿਹਨੀ ਤੌਰ ਤੇ ਪੁਰਸਕੂਨ ਰਹਿ ਸਕੇ। ਭਾਜੀ ਇਹਨਾਂ ਗੱਲਾਂ ਦੇ ਨਾਲ ਐਂਡ ਕਰਦੇ ਹੋ, ਕੁਝ ਹੋਰ ਕਹਿਣਾ ਚਾਹੋ ਤੇ? ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਪਹਿਲੇ ਦੌਰ ਦੇ ਵਿੱਚ ਇਦਾਂ ਹੁੰਦਾ ਸੀ ਵੀ ਕਣਕ ਲੈ ਆਉਂਦੇ ਸੀ ਘਰ ਜੱਟ ਜ਼ਿਮੀਂਦਾਰ, ਤੇ ਕਣਕ ਆ ਗਈ ਘਰ ਦੇ ਵਿੱਚ, ਉਹ ਕਹਿੰਦੇ ਸੀ ਲਓ ਜੀ ਸਾਲ ਦਾ ਹੁਣ ਰੋਟੀ ਦਾ ਭਾਰਾ ਮੁੱਕਿਆ। ਫਿਰ ਉਹ ਮਿਰਚ ਕੁੱਟ ਲੈਂਦੇ ਸੀ, ਦੁੱਧ ਉਹਨਾਂ ਦੇ ਘਰ ਦਾ ਹੁੰਦਾ ਸੀ, ਕਦੀ ਉਹਦੀ ਉਹ ਚਟਨੀ ਬਣਾ ਲੈਣੀ, ਕਦੀ ਦੁੱਧ ਨਾਲ ਰੋਟੀ ਖਾ ਲੈਣੀ। 2 4 5 ਗੱਟੂ ਉਹਨਾਂ ਨੇ ਗੁੜ ਦੇ ਰੱਖੇ ਹੁੰਦੇ ਸੀਗੇ, ਕੋਈ 1 2 ਤੋੜੇ ਉਹਨਾਂ ਨੇ ਸ਼ੱਕਰ ਦੇ ਰੱਖ ਲੈਣੇ, ਪਿਆਜ਼ ਉਹਨਾਂ ਦਾ ਘਰ ਦਾ ਹੋਣਾ ਸੀ। ਤੇ ਉਹਨਾਂ ਨੂੰ ਇਹ ਪਤਾ ਹੁੰਦਾ ਸੀ, ਇਸੇ ਗੱਲ ਦੇ ਵਿੱਚ ਹੀ ਉਹ ਪਤਾ ਨਹੀਂ ਸਾਰੀ ਰਾਤ ਬੈਠੇ ਕਿੰਨੇ ਕਿੰਨੇ ਨਫਲ ਪੜ੍ਹ ਦਿੰਦੇ ਸੀ ਤੇ ਆਪਦੇ ਰੱਬ ਦਾ ਸ਼ੁਕਰ ਅਦਾ ਕਰਦੇ ਸੀ ਵੀ ਯਾ ਅੱਲਾ ਤੇਰਾ ਸ਼ੁਕਰ ਆ, ਸਾਡੇ ਕੋਲ ਸਾਲ ਦੀ ਰੋਜ਼ੀ ਸਾਡੇ ਘਰ ਵਿੱਚ ਪਈ ਏ, ਸਾਨੂੰ ਕੋਈ ਫਿਕਰ ਫਾਕਾ ਨਹੀਂ। ਤੇ ਹੁਣ ਜਿਹੜਾ ਨਾ ਅਸਲ ਅਸੀਂ ਗੁਰਬਤ ਜਿਹੜੀ ਆ ਉਹ ਨਾਂ ਰੱਖ ਲਿਆ, ਖਵਾਇਸ਼ਾਂ ਦੇ ਪੂਰੇ ਨਾ ਹੋਣ ਦਾ ਨਾਂ ਅਸੀਂ ਗੁਰਬਤ ਰੱਖ ਲਿਆ ਵਾ। ਹੋਰ ਸਾਡੇ ਕੋਲ ਅੱਲਾ ਦਾ ਦਿੱਤਾ ਸਭੇ ਕੁਛ ਆ, ਪੈਸੇ ਕਮਾਣੇ ਚਾਹੀਦੇ ਆ, ਜਿੰਨਾ ਮਰਜ਼ੀ ਤੁਸੀਂ ਕਮਾਓ, ਲੇਕਿਨ ਉਹਦੇ ਵਾਸਤੇ ਹਰ ਚੀਜ਼ ਨੂੰ ਉਹਦੀ ਥਾਂ ਤੇ ਰੱਖਣਾ ਜ਼ਰੂਰੀ ਆ। ਰਿਸ਼ਤਿਆਂ ਨੂੰ ਉਹਦੀ ਥਾਂ ਤੇ ਰੱਖੋ, ਜਿਹੜਾ ਟਾਈਮ ਮਾਂ ਪਿਓ ਦਾ ਉਹਨਾਂ ਨੂੰ ਦਿਓ, ਜਿਹੜਾ ਭੈਣਾਂ ਭਾਈਆਂ ਦਾ ਉਹਨਾਂ ਨੂੰ ਦਿਓ, ਜਿਹੜਾ ਯਾਰਾਂ ਬੇਲੀਆਂ ਤੇ ਆਂਢੀਆਂ ਗਵਾਂਢੀਆਂ ਦਾ ਉਹਨਾਂ ਨੂੰ ਦਿਓ। ਤੇ ਬਾਕੀ ਤੁਸੀਂ ਬਿਜ਼ਨਸ ਕਰੋ, ਤੁਸੀਂ ਪੈਸੇ ਕਮਾਓ ਜਿੰਨਾ ਮਰਜ਼ੀ, ਉਹਦੇ ਵਿੱਚ ਕੋਈ ਪਾਬੰਦੀ ਨਹੀਂ ਹੈ। ਬਿਲਕੁਲ ਜੀ, ਇਹਨਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦਾ ਮਕਸਦ ਫਿਰ ਤੋਂ ਦੁਹਰਾ ਦੇਣਾ ਉਹੀ ਆ ਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੋ, ਆਪਣੇ ਵਡੇਰਿਆਂ ਦੀਆਂ ਰਵਾਇਤਾਂ ਦੇ ਨਾਲ ਜੁੜੋ, ਜੋ ਕੁਝ ਉਹ ਕਰਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲੋ ਤਾਂ ਕਿ ਅਸੀਂ ਉਹਨਾਂ ਵਾਲੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਜਾਂ ਤਾਂ ਇਹ ਹੋਵੇ ਨਾ ਕਿ ਉਹਨਾਂ ਨੇ ਅਸੀਂ ਕਹੀਏ ਖੁਸ਼ਹਾਲ ਜ਼ਿੰਦਗੀ ਨਹੀਂ ਗੁਜ਼ਾਰੀ। ਜਦੋਂ ਅਸੀਂ ਮਾਜ਼ੀ ਵੱਲ ਵੇਖਦੇ ਹਾਂ, ਪਿੱਛੇ ਵੇਖਦੇ ਹਾਂ, ਅੱਜ ਤੋਂ 20-25 ਸਾਲ ਪਿੱਛੇ ਵੇਖਦੇ ਹਾਂ, ਤੇ ਅਸੀਂ ਵੇਖਦੇ ਹਾਂ ਸਾਡੇ ਵੜਕੇ ਜਿਹੜੇ ਸੀਗੇ ਬੜੇ ਖੁਸ਼ਹਾਲ ਸੀਗੇ, ਪੁਰਸਕੂਨ ਸੀਗੇ। ਮਾਲੀ ਤੌਰ 'ਤੇ ਭਾਵੇਂ ਉਹ ਕਮਜ਼ੋਰ ਸੀਗੇ, ਲੇਕਿਨ ਜ਼ਿਹਨੀ ਤੌਰ 'ਤੇ ਉਹ ਬਹੁਤ ਅਮੀਰ ਵੀ ਸੀਗੇ, ਜ਼ਿਹਨੀ ਤੌਰ 'ਤੇ ਪੁਰਸਕੂਨ ਵੀ ਸੀਗੇ, ਲੋਕਾਂ ਦਾ ਖਿਆਲ ਵੀ ਕਰਦੇ ਸੀਗੇ, ਇੱਕ ਦੂਜੇ ਦਾ ਖਿਆਲ ਕਰਨ ਵਾਲੇ ਸੀਗੇ। ਤੇ ਬਹੁਤ ਖੁਸ਼ਹਾਲ ਇੱਕ ਮਾਹੌਲ ਸੀਗਾ ਜਿਹੜਾ ਅੱਜ ਦਾ ਮਾਹੌਲ ਨਹੀਂ ਹੈਗਾ। ਤੇ ਇਹੋ ਜਿਹੇ ਪੈਸੇ ਨੂੰ ਕੀ ਕਰਨਾ ਜਿਹੜਾ ਖੁਸ਼ਹਾਲੀ ਨਾਲ ਲਿਆ ਸਕੇ, ਤੁਹਾਡੀ ਜ਼ਿੰਦਗੀ 'ਚ ਸਕੂਨ ਨਾਲ ਲਿਆ ਸਕੇ। ਤੇ ਗੱਲ ਉਹੀ ਕਰਾਂਗੇ, ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ, ਲੇਕਿਨ ਇਹਨੂੰ ਆਪਣੇ ਟਾਈਮ 'ਤੇ ਰੱਖੋ, ਆਪਣੀ ਜਗ੍ਹਾ 'ਤੇ ਰੱਖੋ, ਰਿਸ਼ਤੇ ਆਪਣੀ ਜਗ੍ਹਾ 'ਤੇ ਰੱਖੋ। ਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਅਸੀਂ ਇੱਥੇ ਐਂਡ ਕਰਦੇ ਹਾਂ। ਤੁਹਾਨੂੰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ 'ਚ। ਸਾਨੂੰ ਦਿਓ ਇਜਾਜ਼ਤ ਜੀ, ਰੱਬ ਰਾਖਾ।